ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪਾਰਲੀਮੈਂਟ ਵਿੱਚ ਖਲੋ ਕੇ ਫਿਰ ਇਹ ਮੰਗ ਦੁਹਰਾਈ ਹੈ ਕਿ ਜੂਨ 84 ਦੇ ਘੱਲੂਘਾਰੇ ਸੰਬੰਧੀ ਸਰਕਾਰ ਵੱਲੋਂ ਕਮਿਸ਼ਨ ਮੁਕਰਰ ਕੀਤਾ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੇ ਸਰਕਾਰ ਨੇ ਜਿਹੜੀ ਹੈ ਘੱਲੂਘਾਰਾ 84 ਵਿੱਚ ਕੀ ਰੋਲ ਅਦਾ ਕੀਤਾ ਸੀ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜੇ ਸਿਆਸਤਦਾਨ ਨੇ ਦੁਨੀਆ ਭਰ ਦੇ ਉਹ ਸਿਆਸਤਦਾਨ ਹੀ ਹੁੰਦੇ ਨੇ ਥਿਕ ਸਕਿੰਡ, ਗੈਂਡੇ ਦੀ ਜਾਂ ਹਾਥੀ ਦੀ ਜਾਂ ਖੋਤੇ ਦੀ ਚਮੜੀ ਪਤਾ ਨਹੀਂ ਕਿੰਨੀ ਥਿਕ ਹੁੰਦੀ ਹੈ, ਪਰ ਇਹਨਾਂ ਸਾਰਿਆਂ ਦੀਆਂ ਚਮੜੀਆਂ ਇਕੱਠੀਆਂ ਕਰ ਲਓ ਤੇ ਫਿਰ ਪੋਲੀਟੀਸ਼ੀਅਨਸ ਦੀ ਬਣਦੀ। ਯੂਕੇ ਹਕੂਮਤ, ਲੇਬਰ ਗੌਰਮੈਂਟ ਹੁਣ ਇਸ ਪਾਰਲੀਮੈਂਟ ਦੇ ਵਿੱਚ 12 ਜਿਹੜੇ MP ਨੇ ਉਹ ਸਿੱਖ ਮੂਲ ਦੇ ਨੇ, ਬੀਬੀਆਂ 5-6 ਸ਼ਾਇਦ ਬੀਬੀਆਂ ਨੇ, 6 ਸਿੰਘ ਨੇ, 2 ਜਿਹੜੇ ਨੇ ਬਹੁਤ ਸੀਨੀਅਰ ਨੇ, ਪਿਛਲੀ ਵਾਰ ਵੀ MP ਸੀ, ਤਨਮਨਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ। ਔਰ ਲੇਬਰ ਗੌਰਮੈਂਟ ਜਿਨ੍ਹਾਂ ਦੀ ਜਿਹੜੀ ਬਣੀ ਹੈ ਇਸ 'ਚ ਸਿੱਖਾਂ ਦੀ ਕਾਫੀ ਵੱਡੀ ਗਿਣਤੀ 'ਚ ਪਾਰਟਿਸਪੇਸ਼ਨ ਹੈ। ਔਰ ਲੇਬਰ ਪਾਰਟੀ ਦੇ ਮੈਨੀਫੈਸਟੋ ਦੇ ਵਿੱਚ ਜਾਂ ਉਹਨਾਂ ਦੇ ਸਾਬਕਾ ਪ੍ਰੈਜ਼ੀਡੈਂਟ ਨੇ ਵੀ ਐਲਾਨ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਬਣੀ ਅਸੀਂ ਇੱਕ ਕਮਿਸ਼ਨ ਮੁਕਰਰ ਕਰਾਂਗੇ, ਜੱਜ, ਜਿਹੜਾ ਬ੍ਰਿਟਿਸ਼ ਗੌਰਮੈਂਟ ਦਾ ਜੂਨ 1984 ਦੇ ਘੱਲੂਘਾਰੇ ਵੇਲੇ ਕੀ ਰੋਲ ਸੀ, ਕੀ ਮਦਦ ਮਾਰਗਰੇਟ ਥੈਚਰ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ MP ਸੀ ਉਸਨੇ ਕੀਤੀ। ਕਿਉਂਕਿ ਪਿਛਲੀ ਹਕੂਮਤ ਦੇ ਵੇਲੇ ਜਦੋਂ ਇਹ ਡੇਵਿਡ ਕੈਮਰੋਨ ਦੇ ਜ਼ਮਾਨੇ 'ਚ ਜਦੋਂ ਪ੍ਰਾਈਮ ਮਿਨਿਸਟਰ ਸੀ, ਕਿਉਂਕਿ 30 ਸਾਲ ਬਾਅਦ ਜਿੰਨੇ ਵੀ ਕਲਾਸੀਫਾਈਡ ਡਾਕੂਮੈਂਟ ਹੁੰਦੇ ਨੇ ਉਹਨਾਂ ਨੂੰ ਡੀਕਲਾਸੀਫਾਈ ਕੀਤਾ ਜਾਂਦਾ। ਔਰ ਜਦੋਂ 30 ਸਾਲ ਬਾਅਦ ਇਹ ਡੀਕਲਾਸੀਫਾਈ ਹੋਏ ਉਦੋਂ ਇਹ ਸਾਹਮਣੇ ਆਇਆ ਕਿ ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਨੇ ਪ੍ਰਾਈਮ ਮਿਨਿਸਟਰ ਮਾਰਗਰੇਟ ਥੈਚਰ ਨੂੰ ਚਿੱਠੀ ਲਿਖੀ ਕਿ ਸਾਨੂੰ ਇਹ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅਸੀਂ ਐਕਸ਼ਨ ਕਰਨਾ ਚਾਹੁੰਦੇ ਹਾਂ ਔਰ ਤੁਹਾਡੀ ਮਦਦ ਦੀ ਲੋੜ ਹੈ। ਮਾਰਗਰੇਟ ਥੈਚਰ ਨੇ ਨਾ ਸਿਰਫ ਜਵਾਬੀ ਕਾਰਵਾਈ ਦੇ ਵਿੱਚ ਮਦਦ ਦਾ ਭਰੋਸਾ ਦਿੱਤਾ, ਉਹਨਾਂ ਦੀ ਇੰਟੈਲੀਜੈਂਸ ਏਜੰਸੀ MI6 ਦੇ 2 ਆਲਾ ਆਫਿਸਰ ਜਿਹੜੇ ਨੇ ਭਾਰਤ ਗਏ, ਉਹਨਾਂ ਨੇ ਰੇਕੀ ਕਿ 4 ਚੁਫੇਰੇ ਉਸ ਦੇ ਵਿੱਚ ਕੀਤਾ। ਔਰ ਇਹ ਜਦੋਂ ਗੱਲ ਸਾਹਮਣੇ ਅੱਗੇ ਤੁਰਨ ਹੀ ਲੱਗੀ ਸੀ ਹੋਰ ਡਾਕੂਮੈਂਟਸ ਵੱਲ, ਤੇ ਇੱਕਦਮ ਉਹਨਾਂ ਨੂੰ ਦੁਬਾਰਾ ਡਾਕੂਮੈਂਟਸ ਨੂੰ ਡੀਕਲਾਸੀਫਾਈ ਕਰਨ ਦੀ ਥਾਂ ਫਿਰ ਕਲਾਸੀਫਾਈ 'ਚ ਲੈ ਆਂਦਾ। ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਗੱਲ ਸਾਹਮਣੇ ਆਈ ਕਿ ਵੀ ਇਹ ਤਾਂ ਇੰਟਰਨੈਸ਼ਨਲ ਕੰਸਪੀਰੇਸੀ ਸੀ ਔਰ UK ਦੀ ਗਵਰਨਮੈਂਟ ਵੀ ਜੂਨ 84 ਦੇ ਘੱਲੂਘਾਰੇ 'ਚ ਹੈਂਡ ਐਂਡ ਗਲਵਸ। ਹੁਣ ਕਿਉਂਕਿ ਇਹ ਕੰਜ਼ਰਵੇਟਿਵ ਪਾਰਟੀ ਦੀ ਹਕੂਮਤ ਸੀ ਉਦੋਂ ਮਾਰਗਰੇਟ ਥੈਚਰ ਦੀ, ਡੇਵਿਡ ਕੈਮਰੋਨ ਵੀ ਉਹਨਾਂ 'ਚੋਂ ਸੀ, ਫਿਰ ਟੋਨੀ ਬਲੇਅਰ ਦਾ ਪੀਰੀਅਡ ਆਇਆ ਜਾਂ ਦੂਜਾ, ਲੇਕਿਨ ਇਹ ਲੇਬਰ ਦੇ ਵੇਲੇ ਤੱਕ ਇਹ ਗੱਲ ਹਾਈਲਾਈਟ ਹੋਈ, ਸਿੱਖਾਂ ਨੇ ਇਸ 'ਤੇ ਫੋਕਸ ਕੀਤਾ ਔਰ ਲੇਬਰ ਪਾਰਟੀ ਦੇ ਵੀ ਜਿਹੜੇ ਲੋਕ ਸੀਨੀਅਰ ਇਹਨਾਂ ਦੇ ਲੀਡਰ ਸੀ ਉਹਨਾਂ ਨੂੰ ਲੱਗਾ ਕਿ ਵੀ ਇਹ ਐਜ਼ ਏ ਬ੍ਰਿਟਿਸ਼ ਸਿਟੀਜ਼ਨ ਜਿਹੜੇ ਸਿੱਖ ਨੇ ਉਹਨਾਂ ਦਾ ਹੱਕ ਬਣਦਾ ਹੈ ਜਾਣਨ ਦਾ ਕਿ ਵੀ ਕਿਸ ਹੱਦ ਤੱਕ ਮਦਦ ਕੀਤੀ, ਕੀ ਵੈਪਨ ਵੀ ਦਿੱਤੇ, ਹੋਰ ਕੀ ਕੀਤਾ। ਔਰ ਇਹ ਲੇਬਰ ਪਾਰਟੀ ਨੇ ਕਿਹਾ ਸੀ ਵੀ ਜਦੋਂ ਸਾਡੀ ਹਕੂਮਤ ਬਣੀ ਅਸੀਂ ਇਸ ਦੀ ਜਿਹੜੀ ਹੈ ਪੜਤਾਲ ਇੱਕ ਜੱਜ ਤੋਂ ਕਰਵਾਵਾਂਗੇ ਕਿ ਬ੍ਰਿਟਿਸ਼ ਗਵਰਨਮੈਂਟ ਦਾ ਕੀ ਰੋਲ ਸੀ। ਹੁਣ ਇੰਨੇ ਮਹੀਨੇ ਬੀਤ ਗਏ ਨੇ, ਇੱਕ ਪਾਸੇ ਜੱਗੀ ਜੌਲ ਦਾ ਇਸ਼ੂ ਵੀ ਉੱਥੇ ਹੀ ਫਸਿਆ ਹੋਇਆ, ਕਿੰਨੇ ਸਾਲ ਹੋ ਗਏ ਨੇ। ਸਿੱਖ ਫੈਡਰੇਸ਼ਨ UK ਔਰ ਦੂਸਰੀਆਂ ਜਥੇਬੰਦੀਆਂ ਇੱਕ ਪਾਸੇ ਉਹਨਾਂ ਨੇ ਜੱਗੀ ਜੌਲ ਦੇ ਮੁੱਦੇ ਦੇ ਉੱਤੇ ਪੂਰਾ ਜਿਹੜਾ ਉਹ ਲੌਬਿੰਗ ਸ਼ੁਰੂ ਕੀਤੀ ਹੋਈ ਹੈ ਉਹਨਾਂ ਦੀਆਂ ਕਨਸਟੀਚੁਐਂਸੀਜ਼ 'ਚ MP ਦੇ ਜਾਂ ਦੂਜੇ। ਪਰ ਇੱਧਰ ਇਹ ਜਿਵੇਂ ਸੀਨੀਅਰ ਮੈਂਬਰ ਪਾਰਲੀਮੈਂਟ ਨੇ ਤਨਮਨਜੀਤ ਸਿੰਘ ਢੇਸੀ, ਉਹਨਾਂ ਨੇ ਹਾਊਸ ਆਫ ਕਾਮਨਸ ਦੇ ਫਲੋਰ 'ਤੇ ਖਲੋ ਕੇ, ਉਹਨਾਂ ਦੀ ਹਕੂਮਤ ਹੈ, ਲੇਬਰ ਪਾਰਟੀ ਦੀ ਗਵਰਨਮੈਂਟ ਹੈ, ਇਹ ਸਲੋ ਨੂੰ ਰਿਪਰੈਜ਼ੈਂਟ ਕਰਦੇ ਨੇ, ਸਲੋ ਹਲਕੇ ਨੂੰ, ਉਹਨਾਂ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਿਹਾ ਕਿ ਭਾਈ ਇਹ ਜਿਹੜਾ ਤੁਹਾਡੀ ਜਿਹੜਾ ਇਕਰਾਰ ਸੀ ਕਿ ਟੂ hold independent inquiry into the extent of involvement of Margaret Thatcher Conservative government in Operation Blue Star in June 1984, ਇਸ ਨੂੰ ਤੁਸੀਂ ਫੁਲਫਿਲ ਕਰੋ। ਉਹਨਾਂ ਨੇ ਕਿਹਾ ਕਿ ਵੀ in 1984 the global Sikh community suffered catastrophic collective trauma when the Indian government ordered the storming of Golden Temple complex in Amritsar, which led to devastating destruction and bloodshed,
with thousands of innocent people losing their lives ਕਿ ਹਜ਼ਾਰਾਂ ਜਾਨਾਂ ਉਹਦੇ ਚ ਗਈਆਂ ਨੇ ਔਰ ਇਹ ਜਿਹੜਾ 3 ਸਾਲ 30 years later 30 ਸਾਲ ਬਾਅਦ ਜਦੋਂ ਡੀਕਲਾਸੀਫਾਈ ਹੋਇਆ to our shock new documents expose that the Thatcher government had helped their Indian counterpart by providing advice prior to that military operation in the pursuit of the truth and transparency. The British Sikh community duly launched a campaign for an independent inquiry to establish the extent of that involvement ਕਿ ਜਦੋਂ ਸਾਹਮਣੇ ਆਇਆ ਬ੍ਰਿਟਿਸ਼ ਕਮਿਊਨਿਟੀ ਨੇ ਸਿੱਖ ਕਮਿਊਨਿਟੀ ਨੇ ਲਾਂਚ ਕੀਤਾ ਕੈਂਪੇਨ ਕਿ ਜਵਾਬਦੇਹ ਬਣਾਇਆ ਜਾਏ ਉਹਨਾਂ ਨੇ ਕਿਹਾ ਕਿ while previous conservative governments have tried to brush the issue under the carpet ਵੀ ਪਿਛਲੀਆਂ ਹਕੂਮਤਾਂ ਨੇ ਤਾਂ ਇਹਨੂੰ ਬ੍ਰਸ਼ ਆਫ ਕਰਨ ਦੀ ਕੋਸ਼ਿਸ਼ ਕੀਤੀ Sikhs expected the new Labour government to establish that promised independent inquiry. When will that be initiated? ਕਿ ਤੁਸੀਂ ਇਹ ਇਕਰਾਰ ਕੀਤਾ ਸੀ ਕਿ ਵੀ ਤੁਸੀਂ ਇਨਕੁਆਇਰੀ ਕਰਾਓਗੇ ਦੱਸੋ ਤੁਸੀਂ ਕਦੋਂ ਕਰਵਾ ਰਹੇ ਹੋ ਸੋ ਅਸੀਂ ਸਮਝਦੇ ਹਾਂ ਵੀ ਇਹ ਉਹਨਾਂ ਦਾ ਬਿਲਕੁਲ ਠੀਕ ਨੁਕਤਾ ਹੈ ਔਰ ਲੇਕਿਨ ਜਿਵੇਂ ਮੈਂ ਕਿਹਾ ਕਿ ਵੀ ਉਹਨਾਂ ਦੇ ਸਾਹਮਣੇ ਜਿੱਥੇ ਸੋ ਕਾਲਡ ਨੈਸ਼ਨਲ ਇੰਟਰਸਟ ਇੰਡੀਆ ਦੇ ਨਾਲ ਕੀ ਹੋਏਗਾ ਵਿਦਨ ਕੀ ਹੋਏਗਾ ਔਰ ਉਹ ਇਹਨੂੰ ਕਹਿੰਦੇ ਨੇ ਪੈਰ ਘੜੀਸਣਾ ਪਰ ਅਲਟੀਮੇਟਲੀ ਜੇ ਇੱਕ ਪ੍ਰੈਸ਼ਰ ਬਿਲਟ ਹੋਏਗਾ ਔਰ ਇਹ ਹੈ ਜਦੋਂ ਤੁਸੀਂ ਇਲੈਕਟਰਲ ਪਾਵਰ ਕਹਿੰਦੇ ਹੋ ਜੇ 12 ਸਿੱਖ ਮੈਂਬਰ ਪਾਰਲੀਮੈਂਟ ਸੋਲਿਡਲੀ ਇਸ ਦੇ ਉੱਤੇ ਖਲੋਂਦੇ ਨੇ ਕਿਉਂਕਿ ਹੁੰਦਾ ਇਹ ਹੈ ਕਿ ਜਿਹੜੇ ਬਹੁਤ ਸਾਰੇ ਨੇ ਉਹ ਉਹਨਾਂ ਨੂੰ ਲੱਗਦਾ ਹੁੰਦਾ ਵੀ ਇਸ ਵੇਲੇ ਮੇਨ ਸਟ੍ਰੀਮ ਇਸ਼ੂ ਕੋ ਹੋਰ ਨੇ ਇਹ ਸਾਰੇ 'ਚ ਪੈ ਗਏ ਤੇ ਫਿਰ ਜਿਹੜਾ ਕਈ ਕੁਝ ਸਾਹਮਣੇ ਆਏਗਾ ਵੀ ਕਿਸ ਲੈਵਲ ਤੇ ਕੀਤਾ ਪਰ ਅਸੀਂ ਸਮਝਦੇ ਹਾਂ ਕਿ ਵੀ ਇਹ ਇਨਕੁਆਇਰੀ ਇਹ ਮਸਟ ਹੈ ਔਰ ਇਸ ਦੇ ਉੱਤੇ ਜੇ ਪ੍ਰੈਸ਼ਰ ਬਿਲਟ ਹੋਏ ਤੇ ਅਲਟੀਮੇਟਲੀ ਜਿਹੜੀ ਹੈ ਇਨਕੁਆਇਰੀ ਜ਼ਰੂਰ ਹੋਏਗੀ ਬਿਲਕੁਲ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁਣ ਆਪਾਂ ਜਿਹੜੇ ਵਿਊਅਰਸ ਪਾਸ ਨੇ ਉਹ ਲਾਣ ਜਾ ਰਹੇ ਹਾਂ ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ ਧਰਮ ਸਿੰਘ ਜੀ ਬਲਜੀਤ ਫਰੈਡ ਜੀ ਨਿਹੰਗ ਸਿੰਘ ਜੀ ਇੰਦਰਜੀਤ ਸਿੰਘ ਸੰਧੂ ਜੀ ਔਰ ਇਸੇ ਤਰ੍ਹਾਂ ਫਿਰ ਹੈਗੇ ਆ ਕੁਲਵਿੰਦਰ ਸਿੰਘ ਪਿੰਦਰ ਜੀ ਫਿਰ ਗੁਰਨਾਮ ਸਿੰਘ ਜੀ ਫਿਰ ਅਮਰਜੀਤ ਸੈਣੀ ਜੀ ਰਾਜਨਪ੍ਰੀਤ ਸਿੰਘ ਜੀ ਬਲਬੀਰ ਸਿੰਘ ਜੀ ਟਿਵਾਣਾ ਜੀ ਔਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਦੇਸ਼ ਪੰਜਾਬ ਦੇ ਜੀ ਔਰ ਹਰਵਿੰਦਰ ਸਿੰਘ ਜੀ ਅਮਨ ਸਿੰਘ ਖਾਲਸਾ ਜੀ ਪੰਨੂ ਜੀ ਔਰ ਇਸੇ ਤਰ੍ਹਾਂ ਰਾਜਵਿੰਦਰ ਨਾਦਾ ਜੀ ਔਰ ਨਿਹੰਗ ਸਿੰਘ ਜੀ ਕਹਿੰਦੇ ਨੇ ਰੈਲੀ ਕਹਿੰਦੇ ਨੇ ਸੱਚੋ ਸੱਚ ਅਮੇਜ਼ਿੰਗ ਆਸਮ ਪ੍ਰੋਗਰਾਮ ਔਰ ਇਸੇ ਤਰ੍ਹਾਂ ਗੁਰਨਾਮ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਬਹੁਤ ਸ਼ੁਕਰੀਆ ਭਾਈ ਸਾਹਿਬ ਤੁਹਾਡਾ ਹਾਂਜੀ ਰਾਜਵਿੰਦਰ ਸਿੰਘ ਜੀ ਇਹਨਾਂ ਦਾ ਇਹ ਫਤਿਹ ਬੁਲਾ ਕਹਿੰਦੇ ਡਾਕਟਰ ਸਾਹਿਬ ਹਾਊ ਵੀ ਨੋ ਵਾਈ FM ਸ਼ੈਤਾਨ ਸ਼ੰਕਰ ਵਾਜ਼ ਹੇਅਰ ਐਂਡ ਆਫ ਦਸੰਬਰ ਹਾਂਜੀ ਫਿਰ ਨਾਓ ਦੇ ਪ੍ਰਿੰਟਡ ਇਨ ਦਾ ਪ੍ਰੈਸ ਅਬਾਊਟ ਹਾਈ ਲੈਵਲ ਕਮੇਟੀ ਜੀ ਇਹ ਕਈ ਕੁਝ ਬਾਅਦ 'ਚ ਸਾਹਮਣੇ ਆਉਂਦਾ ਹੈ ਪਰ ਉਹਨਾਂ ਨੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ ਸਾਰੇ ਤੋਂ ਔਰ ਇਸੇ ਤਰ੍ਹਾਂ ਰਿਸ਼ੀ ਭਾਰਦਵਾਜ ਵੀ ਆਏ ਨੇ ਔਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ ਵੀ ਜਾਵੇਦ ਬੱਬਰ ਜੀ ਵੀ ਮੈਂ ਭਾਰਦਵਾਜ ਜੀ ਨੂੰ ਜ਼ਰੂਰ ਰਿਸਪੌਂਡ ਕਰਨਾ ਚਾਹੁੰਦਾ ਉਹਨਾਂ ਨੇ ਕਿਹਾ ਕਿ ਜੀ ਐਕਸਾਈਜ਼ ਚੇਨ ਵਾਜ਼ ਨੈਵਰ ਏ ਪਾਰਟ ਆਫ ਇੰਡੀਆ ਇਹ ਫਿਰ ਜਰਾ ਆਪਣੀ ਪਾਰਲੀਮੈਂਟ ਨੂੰ ਕਹੋ ਵੀ ਉਹ ਮਤੇ ਵਾਪਸ ਲੈਣ ਉਹ ਵੀ ਔਰ ਹੁਣ ਵੀ ਇਵਨ 5 ਅਗਸਤ 2019 ਨੂੰ ਜਦੋਂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਅਮਿਤ ਸ਼ਾਹ ਨੇ ਉਦੋਂ ਵੀ ਕਿਹਾ ਐਕਸਾਈਜ਼ ਚੇਨ ਇਹ ਸਾਡੀ ਥਾਂ ਹੈ ਅਸੀਂ ਇਹਨੂੰ ਵਾਪਸ ਲੈਣਾ ਔਰ ਚੀਨ ਨੇ ਫਿਰ ਉਹਦਾ ਜਵਾਬ ਤੁਹਾਨੂੰ ਗਲਵਾਨ ਵੈਲੀ 'ਚ ਵੀ ਦਿੱਤਾ ਔਰ ਹੋਰ ਵੀ ਦਿੱਤਾ ਫਿਰ ਉਹਨਾਂ ਨੇ ਕਿਹਾ ਜੀ ਈਵਨ ਇਨ ਦ ਮੈਪਸ ਇਟ ਕੇਮ ਆਫਟਰ 1954 ਤੇ ਪਾਕਿਸਤਾਨ ਆਕੂਪਾਈਡ ਜਿਹੜਾ ਕਸ਼ਮੀਰ ਆ ਉਹ 100% ਮੁਸਲਿਮ ਹੈ ਇਸ ਲਈ ਉਹਨੂੰ ਲੈਣ ਦਾ ਕੋਈ ਫਾਇਦਾ ਨਹੀਂ ਹੈ ਇਹ ਰਿਸ਼ੀ ਭਾਰਦਵਾਜ ਜੀ ਜੇ ਤਾਂ ਤੁਹਾਡੇ ਕੋਲ ਕੋਈ ਅਥਾਰਟੀ ਹੈ ਤਾਂ ਇਹਨਾਂ ਨੂੰ ਸਮਝਾਓ ਫਿਰ ਜਿਹੜੇ ਕਹਿੰਦੇ ਨੇ ਜੀ ਅਸੀਂ ਉਹਨੂੰ ਕਸ਼ਮੀਰ ਨੂੰ ਕੰਪਲੀਟ ਕਰਨਾ ਤੇ ਹੁਣ ਤਾਂ ਤੁਹਾਡਾ ਫੌਜੀ ਚੀਫ ਵੀ ਮੰਨ ਗਿਆ ਵੀ ਗਲਵਾਨ ਜਿਹੜਾ ਰਿਪੀਟ ਨਹੀਂ ਹੋਣਾ ਚਾਹੀਦਾ ਔਰ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਤੁਹਾਡੇ ਔਰ ਸਰਕਾਰ ਦੇ ਸਟੈਂਡ 'ਚ ਕਿੰਨਾ ਫਰਕ ਹੈ ਬਿਲਕੁਲ ਬਿਹਾਰ ਸਿੰਘ ਕੰਗ ਜੀ ਜਾਵੇਦ ਬੱਬਰ ਜੀ ਹਾਂਜੀ ਔਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ ਫਿਰ ਇਸ ਤਰ੍ਹਾਂ ਰਣਜੀਤ ਸਿੰਘ ਜੀ ਔਰ ਸਿੰਘ ਗਰਚਾ ਜੀ ਜਾਹਿਦ ਹੁਸੈਨ ਜੀ ਸਿੱਖ ਮੁਸਲਿਮ ਯੂਨਿਟੀ ਜ਼ਿੰਦਾਬਾਦ ਕਹਿੰਦੇ ਨੇ ਸਿਆਲਕੋਟ ਵੈਸਟ ਪੰਜਾਬ ਪਾਕਿਸਤਾਨ ਤੋਂ ਵੀ ਦੇਖ ਰਹੇ ਨੇ और इसी तरह जावेद बब्बर जी कहते डॉक्टर साहब अस्सलाम वालेकुम माशाअल्लाह आपका प्रोग्राम बहुत अच्छा है और खालसा जिंदाबाद निहंग सिंह जी खालसा जिंदाबाद कहते ने जिंदाबाद हाँ जी और कमांडो फोर्स बाबा जी और इसी तरह गुरजीत सिंह जी फिर इसी तरह मोहम्मद इसाक जी अजत सिंह जी सब का बहुत बहुत शुक्रिया अपने व्यूज़ के लिए इजाजत व्यूअर्स साडे प्रोग्राम का समा इत्थे मुकदा तुसीं अपनी राय ते सुझाव
ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefu.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਟੀਵੀ ਰਿਫੂ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।